असलामुअलैकुम जी आयां नूं ते वैलकम करने ਤੁਹਾਨੂੰ ਆਪਦੇ ਚੈਨਲ ਪੰਜਾਬ ਵਿਲੇਜ ਸੀਕਰਟ ਤੇ ਮੈਂ ਆ ਤੁਹਾਡਾ ਦੋਸਤ ਬਿਲਾਲ ਖਾਨ। ਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਾਂਗੇ ਕਿ ਜਿਹੜੀ ਪਹਿਲਣ ਪੱਠ ਆ ਉਹਨੂੰ ਕਿੰਨੀ ਉਮਰ 'ਚ ਕ੍ਰਾਸ ਕਰਾਉਣਾ ਚਾਹੀਦਾ ਤੇ ਅਗਰ ਬੱਕਰੀ ਸੂਪ ਪਵੇ ਪਹਿਲੇ ਦੂਸਰੇ ਤੀਸਰੇ ਸੂਏ ਹੋਵੇ ਤੇ ਉਹਨੂੰ ਕਿੰਨੇ ਦਿਨਾਂ ਦੇ ਵਕਫੇ ਤੋਂ ਬਾਅਦ ਕ੍ਰਾਸ ਕਰਾਉਣਾ ਚਾਹੀਦਾ। ਤੇ ਬੱਕਰੀ ਦੇ ਬਾਰੇ 'ਚ ਇਹ ਬਹੁਤ ਹੀ ਅਹਿਮ ਮਾਲੂਮਾਤ ਹੈ ਜਿਹੜੇ ਅਕਸਰ ਭਰਾਵਾਂ ਨੂੰ ਇਹ ਨਹੀਂ ਪਤਾ ਲੱਗਦਾ ਤੇ ਉਹ ਕੁਛ ਗਲਤੀਆਂ ਕਰ ਬੈਂਦੇ ਨੇ ਜਿਹਦੀ ਵਜ੍ਹਾ ਤੋਂ ਉਹ ਰਿਜ਼ਲਟ ਗਲਤ ਹੋ ਜਾਂਦਾ। ਤੇ ਅਗਰ ਵੀਡੀਓ ਫੁੱਲ ਵੇਖੋਗੇ ਤਾਂ ਤੁਹਾਡੀ ਮਾਲੂਮਾਤ 'ਚ ਜ਼ਰੂਰ ਇਜ਼ਾਫਾ ਹੋਵੇਗਾ। ਤੇ ਬਾਕੀ ਆਪਦੇ ਵੀਰ ਦੀ ਹੌਸਲਾ ਅਫਜ਼ਾਈ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ। ਲਾਈਕ ਕੀਤਿਆਂ ਤੁਹਾਡਾ ਕੁਛ ਜਾਣਾ ਨਹੀਂ ਤਾਂ ਸਾਡਾ ਬਹੁਤ ਕੁਛ ਬਣ ਜਾਣਾ। ਤੇ ਕਮੈਂਟ ਕਰਕੇ ਵੀ ਆਪਦੀ ਕੋਈ ਕੀਮਤੀ ਜੀ ਸਲਾਹ ਮਸ਼ਵਰਾ ਜ਼ਰੂਰ ਦਿਆ ਕਰੋ ਤੇ ਵੀਡੀਓ ਵੇਖੋ, ਤੁਹਾਨੂੰ ਮਜ਼ਾ ਆਵੇਗਾ, ਤੁਹਾਨੂੰ ਮਾਲੂਮਾਤ 'ਚ ਇਜ਼ਾਫਾ ਹੋਵੇਗਾ। ਅਸੀਂ ਨਾ ਕਈ ਦਫਾ ਬੱਕਰੀਆਂ ਕ੍ਰਾਸ ਕਰਾਈ ਦੀਆਂ ਸੀਗੀਆਂ ਤੇ ਬੱਕਰੀਆਂ ਮਤਲਬ ਲੋਕਾਂ ਦੀਆਂ ਬੱਕਰੀਆਂ ਵੇਖੀ ਦੀਆਂ ਸੀਗੀਆਂ ਤੇ ਉਹਨਾਂ ਦੇ ਕੱਦ ਤੇ ਉਹਨਾਂ ਦਾ ਦੁੱਧ ਦੀ ਮਕਦਾਰ ਵੇਖੀ ਦੀ ਸੀ ਤੇ ਅਸੀਂ ਸੋਚੀਦਾ ਸੀਗਾ ਕਿ ਸਾਡੀਆਂ ਬੱਕਰੀਆਂ ਉਸ ਲੈਵਲ ਤੱਕ ਕਿਉਂ ਨਹੀਂ ਪਹੁੰਚਦੀਆਂ। ਤੇ ਫਿਰ ਆਸਤਾ ਕੁਛ ਸਮਝਦਾਰੀ ਦੀਆਂ ਗੱਲਾਂ ਸਾਨੂੰ ਵੀ ਪਤਾ ਲੱਗੀਆਂ ਤੇ ਉਹ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਕਿ ਜਿਹੜੀ ਪਹਿਲਣ ਪੱਠ ਹੁੰਦੀ ਆ ਨਾ ਜਦੋਂ ਬੱਕਰੀ ਤੇ ਉਹਨੂੰ ਅਗਰ ਤੁਸੀਂ ਟਾਈਮ ਨਾਲ ਕ੍ਰਾਸ ਕਰਾ ਲਓਗੇ ਹੀਟ ਤੇ ਉਹ 9-10 ਮਹੀਨਿਆਂ ਦੀ ਹੁੰਦੀ ਜਦੋਂ ਆ ਜਾਂਦੀ ਹੈ। ਤੇ ਸਾਡੇ ਕੋਲ ਉਦੋਂ ਹੀ ਉਹ ਕ੍ਰਾਸ ਹੋ ਜਾਂਦੀ ਸੀ ਤੇ ਨਾ ਹੀ ਉਹਦੇ ਬੱਚੇ ਮਤਲਬ ਸਹੀ ਤਰ੍ਹਾਂ ਉਹ ਡਿਲੀਵਰ ਕਰਦੀ ਸੀ। ਕਈ ਵਾਰੀ ਕਈ ਮਸਲੇ ਬਣ ਜਾਂਦੇ ਸੀ ਤੇ ਉਸ ਤੋਂ ਬਾਅਦ ਉਹਦਾ ਕੱਦ ਵੀ ਛੋਟਾ ਰਹਿ ਜਾਂਦਾ ਸੀ ਤੇ ਦੁੱਧ ਦੀ ਮਕਦਾਰ ਵੀ ਜਿਹੜੀ ਉਹ ਬਹੁਤ ਘੱਟ ਹੁੰਦੀ ਸੀਗੀ। ਤੇ ਜਿੰਨੇ ਵੀ ਬੱਕਰੀਆਂ ਦੇ ਜਿਹੜਾ ਪੰਜਾਬ ਦੇ ਵਿੱਚ ਵੱਡੇ ਤੋਂ ਵੱਡੇ ਬੱਕਰੀਆਂ ਪਾਲਣ ਵਾਲੇ ਸਾਰੇ ਹੀ ਬੱਕਰੀਆਂ ਨੂੰ ਤਕਰੀਬਨ 2 ਦੰਦ ਤੋਂ 4 ਦੰਦ ਦੇ ਦਰਮਿਆਨ ਬੱਕਰੀ ਨੂੰ ਕ੍ਰਾਸ ਕਰਾਉਂਦੇ ਨੇ। ਤੇ 2 ਦੰਦ ਹੋ ਜਾਵੇ ਤੇ ਠੀਕ ਆ, 4 ਦੰਦ ਕਰ ਲਓਗੇ ਤੇ ਉਹਦੇ ਨਾਲ ਕੱਦ ਹੋਰ ਵੱਧ ਜਾਵੇਗਾ। ਤੇ ਪਹਿਲਣ ਪੱਠ ਜਿਹੜੀ ਆ ਉਹਨੂੰ ਕਮ ਤੋਂ ਕਮ ਵੀ 2 ਦੰਦ ਹੋਵੇ ਤੇ ਉਹਨੂੰ ਕ੍ਰਾਸ ਕਰਾਓ, ਉਹਦੇ ਬੜੇ ਹੀ ਫਾਇਦੇ ਆ ਤੇ ਅਸੀਂ ਤੇ ਬੜੇ ਹੀ ਫਾਇਦੇ ਚੱਕੇ ਨੇ। ਤੇ ਬਾਕੀ ਅਗਰ ਜਿਹੜੀ ਬੱਕਰੀ ਆ ਦੂਜੇ ਤੀਜੇ ਸੂਏ ਆ ਉਹਨੂੰ ਕ੍ਰਾਸ ਕਰਾਉਣ ਵਾਸਤੇ ਇਹ ਚਾਹੀਦਾ ਹੈ ਕਿ ਕਮ ਤੋਂ ਕਮ ਵੀ 5 ਮਹੀਨੇ ਦਾ ਗੈਪ ਹੋਵੇ, ਵਕਫਾ ਹੋਵੇ, ਕਿਉਂਕਿ ਜਦੋਂ ਬੱਕਰੀ ਸੂਪ ਪੈਂਦੀ ਆ 2-3 ਮਹੀਨੇ ਉਹ ਆਪਦੇ ਫਲਾਂ ਨੂੰ ਆਪਦੇ ਬੱਚਿਆਂ ਨੂੰ ਦੁੱਧ ਰਜਵਾਂ ਪਿਆਵੇ। ਉਸ ਤੋਂ ਬਾਅਦ ਕੋਈ ਮਹੀਨਾ ਡੇਢ ਉਹਨੂੰ ਸਕੂਨ ਹੋਵੇ, ਉਹਨੂੰ ਖੁਦ ਉਹਦੀ ਕੋਈ ਜਾਨ ਜਿੰਦ ਉਹਦੀ ਬਣੇ ਤੇ ਉਹ ਜਿਹੜਾ ਯਾਨੀ ਕਿ ਉਹ ਫਿਰ ਉਹਨੂੰ ਕ੍ਰਾਸ ਕਰਾਓ। ਤੇ ਬਾਕੀ ਪਹਿਲਣ ਪੱਠਾਂ ਜਿਹੜੀਆਂ ਵਾ ਉਹ ਬੱਕਰਾ ਅਗਰ ਵਿੱਚ ਹੋਵੇ ਤੇ ਟਾਈਮ ਨਾਲ ਹੀ ਹੀਟ ਤੇ ਆ ਜਾਂਦੀਆਂ ਤੇ ਉਹ ਜਲਦੀ ਕ੍ਰਾਸ ਹੋ ਜਾਂਦੀਆਂ। ਤੇ ਉਹਦੇ ਵਾਸਤੇ ਜਿਹੜਾ ਨਾ ਉਹ ਬਰੀਡਰ ਜਿਹੜਾ ਵਾ ਉਹਦੇ ਵਾਸਤੇ ਉਹਨੂੰ ਸਾਈਡ ਤੇ ਰੱਖਿਆ ਜਾਵੇ ਜਾਂ ਪਹਿਲਣ ਪੱਠਾਂ ਜਿਹੜੀਆਂ ਵਾ ਉਹਨਾਂ ਨੂੰ ਸਾਈਡ ਤੇ ਰੱਖਿਆ ਜਾਵੇ, ਉਹਦੇ ਵਾਸਤੇ ਲਹਿਦਾ ਜਗ੍ਹਾ ਹੋਵੇ। ਅਗਰ ਬਰੀਡਰ ਵਿੱਚ ਆ ਤੇ ਬਰੀਡਰ ਦੇ ਅਗਲੇ ਬੰਨੇ ਉਹ ਇੱਕ ਕੱਪੜੇ ਦੀ ਝਾਲਰ ਜੀ ਬਣਾ ਕੇ ਟੰਗ ਦਿੱਤੀ ਜਾਂਦੀ ਹੈ, ਉਹ ਬੰਨ੍ਹ ਦਿੱਤੀ ਜਾਵੇ ਤਾਂ ਕਿ ਉਹ ਪੱਠਾਂ ਨੂੰ ਪਹਿਲਣਾ ਨੂੰ ਕ੍ਰਾਸ ਨਾ ਕਰ ਸਕੇ ਤੇ ਜਦੋਂ ਤੁਸੀਂ ਯਾਨੀ ਕਿ ਕ੍ਰਾਸ ਕਰਾਉਣਾ ਚਾਹੋ ਉਦੋਂ ਹੀ ਉਹ ਕ੍ਰਾਸ ਕਰੇ। ਤੇ ਇਹ ਜਿਹੜੀਆਂ ਗੱਲਾਂ ਬਾਤਾਂ ਮੈਂ ਤੁਹਾਨੂੰ ਦੱਸੀਆਂ ਹੈ ਇਹ ਕਾਫੀ ਤਜਰਬਾ ਵਾ ਸਾਡਾ ਤੇ ਇਹ ਜ਼ਰੂਰ ਤੁਸੀਂ ਅਜ਼ਮਾ ਕੇ ਵੇਖਿਆ ਜੇ। ਅਗਰ ਬੱਕਰੀਆਂ ਦਾ ਕੱਦ ਵਧਾਉਣਾ ਚਾਹੁੰਦੇ ਜੇ, ਦੁੱਧ ਦੀ ਮਕਦਾਰ ਵਧਾਉਣਾ ਚਾਹੁੰਦੇ ਜੇ ਤੇ ਉਹਨਾਂ ਨੂੰ ਪਹਿਲਣ ਪੱਠਾਂ ਨੂੰ ਟਾਈਮ ਨਾਲ ਕ੍ਰਾਸ ਨਹੀਂ ਕਰਾਉਣਾ। ਕਮ ਤੋਂ ਕਮ ਵੀ 2 ਦੰਦ ਜ਼ਰੂਰ ਹੋ ਜਾਣ, ਯਾਨੀ ਕਿ 14 ਤੋਂ 15 ਮਹੀਨਿਆਂ ਦੀ ਹੋ ਜਾਵੇ। ਤੇ ਜੇ ਅਗਰ ਤੁਸੀਂ ਹਿੰਮਤ ਕਰ ਸਕਦੇ ਹੋ ਤੇ 2 ਸਾਲਾਂ ਦੀ ਕਰਕੇ ਪੱਠ ਨੂੰ ਕ੍ਰਾਸ ਕਰਾਇਆ ਜੇ ਤੇ ਉਹ ਫਿਰ ਕੱਦ ਵੀ ਕਰੇਗੀ। ਤੇ ਜਿਹੜੀ ਤੁਹਾਡੀ ਸ਼ਿਕਾਇਤ ਹੈ ਕਿ ਅਕਸਰ ਵੀਰ ਸ਼ਿਕਾਇਤ ਕਰਦੇ ਨੇ ਕਿ ਬੱਕਰੀਆਂ ਕੱਦ ਨਹੀਂ ਕਰਦੀਆਂ ਤੇ ਉਹ ਕੱਦ ਵੀ ਕਰੇਗੀ। ਤੇ ਬਾਕੀ ਅਗਰ ਵੀਡੀਓ ਚੰਗੀ ਲੱਗੇ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ ਜੇ ਤੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ। ਰੱਬ ਰਾਖਾ।